बहुत वधिया जी। सरदार जी कह के बुलाते थे जी कोई। हाँ जी हाँ, बहुत वधिया मतलब लोगों ने बिहेवियर किया, कोई ऐसी वैसी गलबात नहीं सी जी। गए हैं प्यार मिले जी, जिथे भी गए हैं बहुत प्यार दिता लोगों ने, कोई सानू उपरा लगे ही नहीं भी जिमें अपने घर तो उठ के खन्ने चले गए होइए। बिस्मिल्लाहिर्रहमानिर्रहीम, अस्सलाम वालेकुम। ननकाना साहब दे विच गुरपुरब की जिहड़ी तकरीबात ने वो शुरू ने। देशों विदेशों तो आए हुए मेहमान जिहड़े ननकाना साहब पहुँच चुके हैं तो साडे नाल एक चढ़ते पंजाब तो आए हुए एक दोस्त मौजूद आ। अज असीं उन्हां नाल गल करनी है कि उन्होंने पाकिस्तान आके कैसा लगा। अस्सलाम वालेकुम। हाँ जी, अस्सलाम वालेकुम जी। सत श्री अकाल जी। सत श्री अकाल जी। सरदार जी की हाल चाल? ठीक है जी, बहुत वधिया जी, बहुत वधिया। तो कित्थों तशरीफ ले आए हो जी? श्री फतेहगढ़ साहब। पूरा दसो, पिंड किहड़ा तुहाडा जी? पिंड सिराज माजरा। अच्छा जी। जिला फतेहगढ़ साहब जी। हाँ जी, हाँ जी। तो पाकिस्तान पहली बारी आए हो? हाँ जी, पहली बारी। तो कैसा लग्या पाकिस्तान आके? बहुत वधिया, उपरा लगे ही नहीं है। अच्छा जी। हाँ तो किन्ने दिन हो गए तुहानूं अज ननकाने आए जी? असीं 6 तरीक दे आए हैं जी। 6 तरीक अज यानी कि 2 दिन हो गए तुहानूं? हाँ जी, 2 दिन हो गए जी। अच्छा, तो की किस तरह का महसूस कर रहे हो इत्थे आके पाकिस्तान? बस अपना ਜਿਹੜਾ ਆਪਣੇ ਪੁਰਖਿਆਂ ਦੀ ਧਰਤੀ ਹੋਵੇ ਵਧੀਆ ਲੱਗਦੀ ਹੁੰਦੀ ਹੈ ਜੀ। ਉਹ ਤੁਹਾਡੇ ਪੁਰਖੇ ਇਧਰੋਂ ਗਏ ਹੋਏ ਜੀ? ਹਾਂਜੀ, ਇੱਧਰੋਂ ਗਏ। ਕਿਹੜੀ ਜਗ੍ਹਾ ਤੋਂ? ਉਹ ਸੀਗਾ ਜੀ ਚੱਕ ਨੰਬਰ 528 ਨਵਾਂ ਮਾਨੂਪੁਰ, ਤਹਿਸੀਲ ਸਮੁੰਦਰੀ, ਜ਼ਿਲ੍ਹਾ ਲੈਲਪੁਰ। 528 ਚੱਕ ਤੋਂ? ਹਾਂਜੀ ਹਾਂਜੀ। ਅੱਛਾ ਅੱਛਾ। ਤੇ ਬਜ਼ੁਰਗ ਤੁਹਾਡੇ ਹੈ ਨੇ ਹਲੇ? ਨਹੀਂ ਜੀ, ਫੌਤ ਹੋ ਗਏ। ਅੱਛਾ, ਉਹ ਕਦੇ ਆਏ ਸੀ ਪਾਕਿਸਤਾਨ? ਮਤਲਬ ਕੋਸ਼ਿਸ਼ ਬਹੁਤ ਕਰੀ ਉਹਨਾਂ ਨੇ ਆਉਣ ਦੀ, ਜਦ ਇੱਕਣ ਹੈ ਨਹੀਂ ਸੀਗਾ ਜੀ ਇੰਨਾ ਵੀ ਦੁਬਾਰਾ ਫੇਰ ਜਾਈਏ ਬਾਹਰ ਚ। ਬਾਹਰ ਕਹਿੰਦੇ ਹੁੰਦੇ ਸੀ ਉਹ। ਅੱਛਾ ਜੀ। ਵੀ ਬਾਹਰ ਚ ਜਾ ਕੇ ਆਉਣਾ ਦੁਬਾਰਾ ਫੇਰ। ਅੱਛਾ ਜੀ। ਹਾਂਜੀ। ਤੇ ਸਰਦਾਰ ਜੀ ਇਹ ਕਿਵੇਂ ਪ੍ਰੋਗਰਾਮ ਬਣ ਗਿਆ ਪਾਕਿਸਤਾਨ ਆਉਣ ਦਾ? ਇਹ ਜੀ ਪ੍ਰੋਗਰਾਮ ਮੇਰਾ ਵੀਰ ਜੀ ਨਾਲ ਆਪਣੇ ਜਗਦੀਪ ਸਿੰਘ ਜੀ ਨਾਲ ਰਾਬਤਾ ਹੋਇਆ ਸੀ ਇੰਟਰਵਿਊ ਦੇਖ ਕੇ। ਫਿਰ ਮੈਂ ਕਾਫੀ ਵਾਰ ਵੀਰ ਜੀ ਉਹਨਾਂ ਦੇ ਕੋਲ ਵੀ ਜਾ ਕੇ ਆਇਆ। ਫਿਰ ਮੇਰਾ ਪਾਸਪੋਰਟ ਇਹਨਾਂ ਨੇ ਦਿੱਤਾ ਸੀ ਵੀਰ ਜੀ ਉਹਨਾਂ ਨੇ ਪਾਕਿਸਤਾਨ ਜਾਣ ਵਾਸਤੇ। ਜਾਣੀ ਮੇਰਾ ਬਹੁਤ ਦਿਲ ਕਰਦਾ ਸੀਗਾ, ਮੇਰਾ 92 ਤੋਂ ਬਾਅਦ ਵੀ ਜਾ ਕੇ ਆਵਾਂ, ਕਦੇ ਸਬਬ ਬਣੇ ਹੀ ਨਹੀਂ ਹੈ ਆਉਣ ਦਾ। ਅੱਛਾ ਸਰਦਾਰ ਜੀ, ਇਹ ਜਿਹੜੇ ਜੱਥੇ ਆਉਂਦੇ ਇਹਦੇ ਵਿੱਚ ਜ਼ਿਆਦਾਤਰ ਤੁਸੀਂ ਵੇਖ ਲਓ ਕਿ ਬਜ਼ੁਰਗ ਜ਼ਿਆਦਾ ਨੇ, ਜਿਹੜੇ ਨੌਜਵਾਨ ਜਵਾਨ ਜਿਹੜੀ ਪੀੜ੍ਹੀ ਆ ਉਹ ਘੱਟ ਆ, ਬੁੱਢੇ ਬੰਦੇ ਜਿਹੜੇ ਬਾਬੇ ਉਹ ਆਉਂਦੇ ਨੇ। ਇਹ ਯੰਗ ਜਨਰੇਸ਼ਨ ਜਿਹੜੀ ਉਹ ਕਿਉਂ ਨਹੀਂ ਆਉਂਦੀ? ਯੰਗ ਜਨਰੇਸ਼ਨ ਜੀ ਬਾਕੀ ਆਪ ਜਿਵੇਂ ਗੌਰਮੈਂਟਾਂ ਨੇ ਪਾਇਆ, ਥੋੜਾ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਤਾਂ ਥੋੜਾ ਹੋਰ ਪਾਸੇ ਦਾ ਵੀਜ਼ਾ ਨਹੀਂ ਲੱਗਣਾ ਹੈਗਾ। ਇਹ ਉਹਦੇ ਮਨ ਦੇ ਵਿੱਚ ਖੌਫ ਪਿਆ ਹੋਇਆ ਜੀ। ਇਹ जबकि 28 लाख पाकिस्तानी ਜਿਹੜੇ ਅਮਰੀਕਾ ਤੇ ਕੈਨੇਡਾ ਦੇ ਵਿੱਚ ਵੀ ਰਹਿੰਦੇ ਆ, ਅਗਰ ਤੁਹਾਡੀ ਇੱਕ ਮੋਹਰ ਨਾਲ ਹੋਰ ਕਿਸੇ ਮੁਲਕ ਦਾ ਵੀਜ਼ਾ ਨਹੀਂ ਲੱਗਦਾ ਤੇ 28 ਲੱਖ ਪਾਕਿस्तानी ਅਮਰੀਕਾ ਕੈਨੇਡਾ ਕਿਵੇਂ ਪਹੁੰਚ ਗਏ? ਬਾਕੀ ਹੁਣ ਇਹ ਤਾਂ ਇਹਦੀ ਸਮਝ ਦੀ ਗੱਲ ਆ ਜੀ, ਸਮਝਣਾ ਚਾਹੀਦਾ ਇਹਨਾਂ ਨੂੰ ਵੀ ਹਾਂ ਵੀ ਜੇ ਵੀਜ਼ਾ ਲੱਗ ਗਿਆ ਆ ਨਹੀਂ ਹੋ। ਮੈਂ ਤਾਂ ਹੀ ਤਾਂ ਇਸ ਕਰਕੇ ਆਵੇਂ, ਇਹ ਤੋਂ ਬਾਅਦ ਮੈਂ ਪਾਸਪੋਰਟ ਕੈਨੇਡਾ ਦਾ ਲਾਉਣਾ ਜੀ। ਕੀ ਬਾਤ ਹੈ ਸਰਦਾਰ ਜੀ, ਕੀ ਬਾਤ ਹੈ। ਤੁਸੀਂ ਪਹਿਲੇ ਪਾਕਿਸਤਾਨ ਆਉਣਾ, ਫਿਰ ਤੁਸੀਂ ਸੋਚਿਆ ਕਿ ਮੈਂ ਹੁਣ ਕੈਨੇਡਾ ਜਾਵਾਂ? ਮੈਂ ਕੈਨੇਡਾ ਦਾ ਲਾਉਣਾ ਜੀ ਪਾਸਪੋਰਟ। ਇਹ ਤੋਂ ਬਾਅਦ ਇਹੀ ਚੀਜ਼ ਨੂੰ ਬਸ ਦੁਹਰਾਉਣ ਲਈ ਆਇਆ ਵੀ ਮਤਲਬ ਵੀ ਨੌਜਵਾਨਾਂ ਦੇ ਮਨ ਦੇ ਵਿੱਚੋਂ ਗੱਲ ਨਿਕਲੇ ਇਹ ਵੀ ਜੇ ਪਾਕਿਸਤਾਨ ਚਲੇ ਗਏ ਤਾਂ ਵੀਜ਼ਾ ਨਹੀਂ ਮਿਲਣਾ ਹੋਰ ਕਿਸੇ ਦੇਸ਼ ਦਾ। ਉਹੀ ਆਪਾਂ ਸ਼ੋਅ ਕਰਨਾ ਵੀ ਮਿਲ ਸਕਦਾ ਵੀਜ਼ਾ। ਐਸੀ ਕੋਈ ਗੱਲ ਨਹੀਂ ਹੈ, ਸਿਰਫ ਜਿਹੜਾ ਉਧਰਲੀ ਸਾਈਡ ਦਾ ਜਿਹੜਾ ਮੀਡੀਆ ਉਹਨੇ ਗਲਤ ਜਿਹੜਾ ਇਹ ਪ੍ਰਚਾਰ ਕੀਤਾ ਤੇ ਕੁਝ ਲੋਕ ਜਿਹੜੇ ਟਰੈਵਲ ਏਜੰਟ ਪੈਸੇ ਲੈ ਕੇ ਲੋਕਾਂ ਕੋਲੋਂ ਆਪਣਾ ਵੀਜ਼ੇ ਨਹੀਂ ਲਗਵਾ ਸਕਦੇ, ਉਹ ਬਾਅਦ ਦੇ ਵਿੱਚ ਇਹ ਕਹਿ ਦਿੰਦੇ ਤੂੰ ਪਾਕਿਸਤਾਨ ਗਿਆ ਸੀ ਇਸ ਵਾਸਤੇ ਤੇਰਾ ਵੀਜ਼ਾ ਨਹੀਂ ਲੱਗਿਆ। ਬਾਕੀ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਬੇਸ਼ੁਮਾਰ ਦਫਾ ਪਾਕਿਸਤਾਨ ਆਏ, ਬਲਕਿ ਜਿਹੜੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਲੋਕ ਲੈਂਦੇ ਉਹ ਡਾਇਰੈਕਟ ਹੀ ਇੱਥੋਂ ਪਾਕਿਸਤਾਨ ਆਸਟ੍ਰੇਲੀਆ ਤੋਂ ਆ ਜਾਂਦੇ ਨੇ। ਹਾਂਜੀ ਹਾਂਜੀ ਹਾਂਜੀ। ਬਸ ਇਹੀ ਹੈ ਸਾਡੇ ਮੁਲਕ ਦੇ ਵਿੱਚ ਤਾਂ ਆਹੀ ਇਹਨਾਂ ਨੇ ਪਾਇਆ ਹੋਇਆ ਸਰਕਾਰਾਂ ਨੇ ਵੀ ਪਾਕਿਸਤਾਨ ਨਾ ਜਾਇਓ, ਮੁੜ ਕੇ ਤੁਸੀਂ ਕਿਸੇ ਕੰਟਰੀ ਦਾ ਤੁਹਾਨੂੰ ਵੀਜ਼ਾ ਨਹੀਂ ਮਿਲ ਸਕਦਾ, ਕਿਸੇ ਕੰਟਰੀ 'ਚ ਨਹੀਂ ਤੁਸੀਂ ਜਾ ਸਕਦੇ। ਤੁਹਾਡਾ ਇਸ ਗੱਲ ਤੇ ਕੋਈ ਵਿਸ਼ਵਾਸ ਹੈ? ਮੈਂ ਤਾਂ ਵਿਸ਼ਵਾਸ ਰੱਖਦਾ ਨਹੀਂ ਜੀ ਇਸ ਗੱਲ ਦੇ ਉੱਤੇ ਵੀ ਪਾਕਿਸਤਾਨ ਚਲਾ ਗਿਆ ਕੋਈ ਹੋਰ ਵੀਜ਼ਾ ਨਹੀਂ ਲੱਗਣਾ। ਨਾ ਨਾ, ਮੈਂ ਵਿਸ਼ਵਾਸ ਨਹੀਂ ਰੱਖਦਾ ਜੀ ਗੱਲ ਦੇ ਉੱਤੇ। ਮੈਂ ਤਾਂ ਇਹ ਸਮਝਦਾ ਕਿ ਜਿਹੜਾ ਗੁਰੂ ਨਾਨਕ ਦੀ ਧਰਤੀ ਤੇ ਆ ਗਿਆ, ਜਿਹੜਾ ਆਪਣੇ ਆਪ ਨੂੰ ਸਿੱਖ ਸਮਝਦਾ, ਉਹਦਾ ਜੇ ਕਿਤੇ ਵੈਸੇ ਵੀ ਅੜਿਆ ਉਹ ਤਾਂ ਮੇਰਾ ਖਿਆਲ ਵੈਸੇ ਹੀ ਹੋ ਜਾਣਾ ਚਾਹੀਦਾ। ਜੇ ਤੁਹਾਡਾ ਬਾਬੇ ਤੇ ਇਤਮਾਦ ਯਕੀਨ ਹੈ ਉਹ ਤਾਂ ਮੋਰਚਾ ਫਤਿਹ ਹੋਊਗਾ ਜੀ। ਜਿਹੜਾ ਮੋਰਚਾ ਲੱਗਿਆ ਮੋਰਚਾ ਫਤਿਹ ਹੋਊਗਾ ਜੀ। ਉਹ ਕੋਈ ਚੱਕਰ ਨਹੀਂ ਹੈਗਾ ਜੀ ਪਾਕਿਸਤਾਨ ਜਾਏ ਤਾਂ ਵੀਜ਼ਾ ਨਾ ਲੱਗੇ ਕਿਸੇ ਦੇਸ਼ ਕੰਟਰੀ ਦਾ। ਹੁਣ ਜਦੋਂ ਵਾਪਸ ਜਾਣਾ ਤੇ ਜਾ ਕੇ ਉੱਥੋਂ ਦੇ ਲੋਕਾਂ ਨੂੰ ਕੀ ਪੈਗਾਮ? ਬਸ ਲੋਕਾਂ ਨੂੰ ਇਹੀ ਪੈਗਾਮ ਦੇਵਾਂਗੇ ਵੀ ਪਾਕਿਸਤਾਨ ਜਾਓ, ਗੁਰੂ ਨਾਨਕ ਪਾਤਸ਼ਾਹ ਦੇ ਮਹਾਰਾਜ ਦੇ ਦਰ ਦੇ ਦਰਸ਼ਨ ਕਰਕੇ ਆਓ ਤੇ ਆਪਣੇ ਕੋਈ ਚੱਕਰ ਨਹੀਂ ਹੈ, ਕੋਈ ਗੱਲਬਾਤ ਨਹੀਂ ਹੈ ਕਿ ਵੀਜ਼ਾ ਨਾ ਮਿਲੇ। ਨਹੀਂ, ਜਿਹੜਾ ਵੀਜ਼ੇ ਦਾ ਡਰ ਖੌਫ ਹੈ ਇਹਦੇ ਬਾਰੇ ਵੀ ਦੱਸਣਾ ਵੀ ਅਸੀਂ ਜਾਣ ਨਾਲ ਉੱਥੇ ਕੋਈ ਗੱਲ ਹੈ ਵਾਕਈ ਨਹੀਂ ਲੱਗਦਾ ਜਾਂ ਕੋਈ ਇਸ ਤਰ੍ਹਾਂ ਦੀ ਗੱਲ? ਨਹੀਂ ਜੀ, ਗੱਲ ਹੈ ਇਹੀ ਕਹਾਂਗੇ ਵੀ ਇਹੋ ਜਿਹੀ ਗੱਲਬਾਤ ਹੈ ਹੀ ਨਹੀਂ ਕੋਈ, ਵੀ ਤੁਹਾਡੇ ਮਨਾਂ ਦੇ ਵਿੱਚ ਗਲਤ ਵਹਿਮ ਪਾਏ ਹੋਏ ਨੇ, ਏਜੰਸੀਆਂ ਨੇ ਪਾਏ ਹੋਏ ਨੇ, ਆਪਣੀਆਂ ਸਰਕਾਰਾਂ ਨੇ ਪਾਏ ਹੋਏ ਨੇ। ਜਾਣੀ ਇਹੋ ਜਿਹੀ ਗੱਲਬਾਤ ਕੋਈ ਨਹੀਂ ਹੈਗੀ ਪਾਕਿਸਤਾਨ 'ਚ ਆ ਕੇ ਵੀ ਮਤਲਬ ਵੀ ਗਾਹਾਂ ਕੋਲ ਕੰਟਰੀ ਦਾ ਵੀਜ਼ਾ ਨਹੀਂ ਮਿਲੂਗਾ ਜਾਂ ਆਹ ਨਹੀਂ ਮਿਲੂਗਾ। ਹੁਣ ਪਾਕਿਸਤਾਨ ਵੀ ਤਾਂ ਬਾਹਰ ਅਮਰੀਕਾ ਕੈਨੇਡਾ ਇੰਗਲੈਂਡ 'ਚ ਬੈਠੇ ਨੇ ਜੀ। ਤੁਸੀਂ ਇੱਥੇ 2 ਦਿਨ ਹੋ ਗਏ ਤੁਹਾਨੂੰ ਆਇਆ, ਤੁਸੀਂ ਬਾਹਰ ਗਲੀਆਂ ਬਾਜ਼ਾਰਾਂ 'ਚ ਫਿਰਦੇ ਹੋ, ਤੁਹਾਨੂੰ ਇੱਥੋਂ ਦੇ ਜਿਹੜੇ ਪਾਕਿਸਤਾਨੀ ਲੋਕ ਉਹਨਾਂ ਦਾ ਮੇਲ ਵਰਤਨ ਕਿਹੋ ਜਿਹਾ ਲੱਗਾ? ਬਹੁਤ ਵਧੀਆ, ਜਿੱਥੇ ਗਏ ਆ ਪਿਆਰ ਮਿਲਿਆ ਜੀ।
ਜਿੱਥੇ ਵੀ ਗਏ ਆ ਬਹੁਤ ਪਿਆਰ ਦਿੱਤਾ ਲੋਕਾਂ ਨੇ, ਅੱਛਾ ਜੀ। ਕੋਈ ਸਾਨੂੰ ਉੱਪਰਾ ਲੱਗਿਆ ਹੀ ਨਹੀਂ ਅੱਛਾ ਜੀ, ਵੀ ਜਿਵੇਂ ਆਪਣੇ ਘਰ ਤੋਂ ਉੱਠ ਕੇ ਖੰਨੇ ਚਲੇ ਗਏ ਹੋਈਏ। ਅੱਛਾ ਜੀ, ਇੱਕਣੇ ਲੱਗਿਆ ਵੀ ਬਾਗੇ ਤੋਂ ਇੱਧਰ, ਅਟਾਰੀ ਤੋਂ ਇੱਧਰ ਬਾਗੇ ਆ ਗਏ, ਬਾਗੇ ਤੋਂ ਆਪਣੇ ਇੱਧਰ ਆ ਗਏ ਜੀ। ਅੱਛਾ। ਹਾਂ ਤੇ ਤੁਸੀਂ ਦੁਕਾਨਾਂ ਤੇ ਗਏ, ਬਾਜ਼ਾਰਾਂ ਤੇ ਗਏ, ਲੋਕਾਂ ਦਾ ਜਿਹੜਾ ਬਿਹੇਵ ਸੀ ਤੁਹਾਡੇ ਨਾਲ, ਮਿਲਣ ਵਰਤਨ, ਤੁਹਾਨੂੰ ਕਿਸ ਤਰ੍ਹਾਂ ਉਹ ਡੀਲ ਕਰਦੇ ਸੀ? ਬਹੁਤ ਵਧੀਆ ਜੀ। ਸਰਦਾਰ ਜੀ ਕਹਿ ਕੇ ਬੁਲਾਉਂਦੇ ਸੀਗੇ ਜੀ ਕੋਈ। ਹਾਂਜੀ ਹਾਂ, ਬਹੁਤ ਵਧੀਆ ਮਤਲਬ ਲੋਕਾਂ ਨੇ ਬਿਹੇਵੀਅਰ ਕੀਤਾ, ਕੋਈ ਐਸੀ ਵੈਸੀ ਗੱਲਬਾਤ ਨਹੀਂ ਸੀਗੀ ਜੀ। ਯਾਨੀ ਕਿ ਲੋਕਾਂ ਦਾ ਪਿਆਰ ਮੁਹੱਬਤ ਤੁਹਾਡੇ ਨਾਲ ਵਧੀਆ ਸੀ? ਬਹੁਤ ਪਿਆਰ ਮੁਹੱਬਤ ਜੀ। ਹਾਂਜੀ, ਜਿੰਦੇ ਮੈਂ ਗਏ ਗਾਲੇ ਲਾ ਕੇ ਮਿਲੇ ਨੇ, ਕੋਈ ਐਸੀ ਗੱਲਬਾਤ ਨਹੀਂ ਜੀ, ਕੋਈ ਭੇਦਭਾਵ ਹੈ ਹੀ ਨਹੀਂ ਜੀ ਕੋਈ। ਤੇ ਫਿਰ ਜਿਹੜੇ ਲੋਕ ਉਧਰ ਬੈਠੇ ਆ ਬਗੈਰ ਆਇਆ ਇੱਥੇ ਆ ਕੇ ਮੁਖਤਲਿਫ ਗੱਲਾਂ ਕਰੀ ਜਾਂਦੇ, ਉਹਨਾਂ ਨੂੰ ਕੁਝ ਪੈਗਾਮ ਦਿਓ? ਹਾਂਜੀ, ਉਹਨਾਂ ਨੂੰ ਪੈਗਾਮ ਦੇਵਾਂਗੇ ਜੀ ਆਪਾਂ ਵੀ ਐਸੀ ਵੈਸੀ ਗੱਲਬਾਤ ਕੋਈ ਨਹੀਂ, ਵੀ ਆਪਣੇ ਲਹਿੰਦੇ ਵਾਲੇ ਭਰਾ ਤਾਂ ਬਹੁਤ ਪਿਆਰ ਕਰਦੇ ਨੇ, ਵੀ ਇਹ ਤਾਂ ਤੁਹਾਡੇ ਮਨ ਦੇ ਵਿੱਚ ਗਲਤ ਵਹਿਮੀਆਂ ਪਈਆਂ ਹੋਈਆਂ ਨੇ ਵੀ ਆਹ ਹੋ ਜੂ ਹੋਣਾ ਕੁਝ ਵੀ ਨਹੀਂ, ਨਾ ਕੁਝ ਹੋਇਆ ਨਾ ਹੋਣਾ ਜੀ। ਜੀ ਸਰਦਾਰ ਜੀ, ਬੜੀ ਮਿਹਰਬਾਨੀ, ਸ਼ੁਕਰੀਆ ਜੀ।